Pakistan used drones and loitering munitions. None of them inflicted any damage to the Indian military or civil infrastructure. Most were neutralized through a combination of kinetic and non-kinetic means. ਸਾਡੇ ਤਾਂ ਕਿਸੇ ਖਿੜਕੀ ਦਾ ਸ਼ੀਸ਼ਾ ਤੱਕ ਨਹੀਂ ਟੁੱਟਾ ਔਰ ਅਸੀਂ ਉਹਨਾਂ ਦੇ 15 ਜਿਹੜੇ 에ਅਰ ਬੇਸ ਨੇ ਉਹ ਤਬਾਹ ਕਰਤੇ। We cannot win today's warfare with yesterday's weapon systems. Today's warfare has to be fought with tomorrow's technology. ਤੁਸੀਂ ਤਾਂ ਉਹਨਾਂ ਨੂੰ ਹੀ ਨੈਗੇਟ ਕਰ ਰਹੇ ਹੋ ਜਿਹੜੇ ਤੁਹਾਡੀ ਫੌਜ ਨੇ ਕਿਹਾ ਹੈ। ਉਹਨਾਂ ਦੇ ਇੱਕ ਨੇ ਕਿਹਾ ਜੀ ਅਸੀਂ ਕੀ ਕਰਦੇ, ਸਾਡੇ ਤਾਂ ਹੱਥ ਪੈਰ ਬੰਨੇ ਹੋਏ ਸੀ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਪਾਕਿਸਤਾਨ ਯੁੱਧ ਦੇ 2 ਮਹੀਨੇ ਬਾਅਦ ਹੁਣ ਭਾਰਤੀ ਹਾਕਮਾਂ ਤੇ ਉਸ ਦੇ ਫੌਜੀ ਜਰਨੈਲਾਂ ਨੇ ਇੱਕ ਨਵਾਂ ਬਿਰਤਾਂਤ ਸਿਰਜਣਾ ਸ਼ੁਰੂ ਕੀਤਾ ਹੋਇਆ ਹੈ। ਪਿਛਲੇ ਦਿਨੀ ਅਜੀਤ ਡੋਵਾਲ ਨੇ ਕਿਹਾ ਕਿ ਇਸ ਲੜਾਈ ਵਿੱਚ ਭਾਰਤ ਦੀ ਕਿਸੇ ਵੀ ਬਿਲਡਿੰਗ ਦੀ ਇਮਾਰਤ ਜਿਹੜੀ ਹੈ ਉਹ ਖਿੜਕੀ ਦਾ ਸ਼ੀਸ਼ਾ ਤੱਕ ਨਹੀਂ ਟੁੱਟਿਆ। ਸੋ ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਕਿਹਾ ਹੈ ਕਿ ਪਾਕਿਸਤਾਨੀ ਡਰੋਨਸ ਨੇ ਭਾਰਤ ਦਾ ਕੋਈ ਨੁਕਸਾਨ ਨਹੀਂ ਕੀਤਾ। ਸੋ ਬਲਿਹਾਰੇ ਜਾਈਏ ਇਹਨਾਂ ਝੂਠ ਦੇ ਦੇਵਤਿਆਂ ਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਬੇਸ਼ੱਕ ਇਹ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਸੱਚ ਕੌੜਾ ਹੁੰਦਾ ਹੈ, ਸੱਚ ਨੰਗਾ ਹੁੰਦਾ ਹੈ, ਝੂਠ ਜਿਹੜਾ ਉਸ ਨੇ ਬਹੁਤ ਕੱਪੜੇ ਪਾਏ ਹੁੰਦੇ ਨੇ, ਬਹੁਤ ਕੱਜ ਦੇ ਵਿੱਚ ਹੁੰਦਾ ਹੈ, ਪਰੋਸਿਆ ਜਾਂਦਾ ਹੈ ਔਰ ਮੋਸਟ ਆਫ ਦਾ ਟਾਈਮ ਝੂਠ ਵਿਕਦਾ ਹੈ। ਪਰ ਇਹ ਵੀ ਨਾਲ ਕਿਹਾ ਜਾਂਦਾ ਵੀ ਸੱਚ ਦਾ ਆਪਣਾ ਭਾਰ ਹੁੰਦਾ ਹੈ। ਇਹ ਵੀ ਕਿਹਾ ਜਾਂਦਾ ਵੀ ਅਲਟੀਮੇਟਲੀ ਸਮਾਂ ਜਿਹੜਾ ਹੈ ਉਹ ਸੱਚ ਨੂੰ ਸਾਹਮਣੇ ਲੈ ਹੀ ਆਉਂਦਾ ਹੈ। ਜਿੰਨੇ ਮਰਜ਼ੀ ਪਰਦਿਆਂ ਦੇ ਵਿੱਚ ਕੋਈ ਝੂਠ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇ, ਇੱਕ ਦਿਨ ਸੱਚ ਜਿਹੜਾ ਜਗਜ਼ਾਹਰ ਹੋ ਜਾਂਦਾ। ਰੱਬ ਦੀ ਦਰਗਾਹ ਤਾਂ ਹੁੰਦਾ ਹੀ ਹੈ। ਉਹ ਤਾਂ ਇੱਕ ਸਿੱਖ ਜਿਹੜਾ ਉਹ ਆਪਣਾ ਇਸ ਗੱਲ ਦੇ ਉੱਤੇ ਈਮਾਨ ਰੱਖਦਾ ਹੈ ਕਿ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਲੇਕਿਨ ਦੁਨੀਆ 'ਚ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਵੀ ਹੁਣ ਜਿਵੇਂ ਇਹਨਾਂ ਪੱਛਮੀ ਮੁਲਕਾਂ ਦਾ ਇੱਕ ਕਸਟਮ ਕਹਿ ਲਓ ਜਾਂ ਇੱਕ ਪਰੰਪਰਾ ਹੈ ਕਿ ਲਗਭਗ 30 ਸਾਲ ਬਾਅਦ ਇਹ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਹੁੰਦੀ ਹੈ, ਜਦੋਂ ਕੋਈ ਨੀਤੀ ਬਣੀ ਹੈ, ਬਣਾਈ ਹੈ, ਲਾਗੂ ਕੀਤੀ ਹੈ, ਤੇ ਉਦੋਂ ਉਹਨਾਂ ਨੂੰ ਲੱਗਦਾ ਵੀ ਜੇ ਹੁਣ ਸੱਚ ਸਾਹਮਣੇ ਆਇਆ ਤੇ ਉਹ ਨੁਕਸਾਨ ਕਰੇਗਾ ਭਾਵੇਂ ਨੈਸ਼ਨਲ ਇੰਟਰਸਟ ਦੇ ਨਾਂ ਥੱਲੇ, 30 ਸਾਲ ਬਾਅਦ ਉਹਨੂੰ ਉਹ ਡੀਕਲਾਸੀਫਾਈ ਕਰਦੇ ਨੇ। ਲੇਕਿਨ ਹੁਣ ਇਹ ਵੀ ਸਾਹਮਣੇ ਆਉਣਾ ਸ਼ੁਰੂ ਹੋਇਆ ਵੀ ਜੇ ਉਹਨਾਂ ਨੂੰ 30 ਸਾਲ ਬਾਅਦ ਵੀ ਲੱਗਦਾ ਕੀ ਹੈ ਤੇ ਡੀਕਲਾਸੀਫਾਈ ਕੀਤਾ ਵੀ ਹੋਏ ਤਾਂ ਉਹਨੂੰ ਦੁਬਾਰਾ ਕਲਾਸੀਫਾਈ ਕਲਾਸ ਪਾ ਦਿੰਦੇ ਨੇ। ਜਿਵੇਂ ਉਦਾਹਰਣ ਹੈ ਕਿ ਵੀ ਜੂਨ 84 ਦੇ ਹਮਲੇ ਵੇਲੇ ਜਦੋਂ ਕਿ ਮਾਰਗਰਟ ਥੈਚਰ UK ਦੀ ਪ੍ਰਾਈਮ ਮਿਨਿਸਟਰ ਸੀ, ਫਰਵਰੀ 1984 'ਚ ਇੰਦਰਾ ਗਾਂਧੀ ਨੇ ਮਦਦ ਮੰਗੀ, 2 MI6 ਦੇ ਆਲਾ ਆਫਿਸਰ ਗਏ, ਰੇਕੀ ਕੀਤੀ। ਕਿਸ ਲੈਵਲ ਦੀ ਉਹਨਾਂ ਨੇ ਮਦਦ ਕੀਤੀ ਉਸ ਦੀ ਜਦੋਂ ਇਹਨਾਂ ਨੇ ਡੀਕਲਾਸੀਫਾਈ ਕੀਤੇ ਡਾਕੂਮੈਂਟ ਸਾਹਮਣੇ ਆ ਗਿਆ। ਇੰਦਰਾ ਗਾਂਧੀ ਨੇ ਫਰਵਰੀ 'ਚ ਚਿੱਠੀ ਲਿਖੀ ਔਰ MI6 ਦੇ 2 ਆਫਿਸਰ ਭੇਜੇ ਔਰ ਮਾਰਗਰਟ ਥੈਚਰ ਨੇ ਸਪੋਰਟ ਦਿੱਤੀ। ਪਰ ਉਸ ਤੋਂ ਅੱਗੇ ਗੱਲ ਤੁਰਦੀ ਉਹਨਾਂ ਡਾਕੂਮੈਂਟਸ ਨੂੰ ਰੀਕਲਾਸੀਫਾਈ ਕਰਤਾ ਗਿਆ ਦੁਬਾਰਾ। ਔਰ ਹਾਲਾਂ ਇਹ ਜਿਹੜੀ ਲੇਬਰ ਗਵਰਨਮੈਂਟ ਉੱਥੇ ਬਣੀ ਹੈ, ਇਹਨਾਂ ਨੇ ਆਪਣੇ ਇਲੈਕਸ਼ਨ ਕੈਂਪੇਨ ਵੇਲੇ ਪ੍ਰੋਮਿਸ ਕੀਤਾ ਸੀ ਸਿੱਖਾਂ ਦੇ ਨਾਲ, ਜਿਹੜੀ ਮੰਗ ਸਿੱਖ ਫੈਡਰੇਸ਼ਨ ਔਰ ਸਿੱਖ ਗੁਰਦੁਆਰਿਆਂ ਦੀ ਸੀ ਕਿ ਭਾਈ ਇੱਕ ਟਰੂਥ ਕਮਿਸ਼ਨ ਬਣਾਇਆ ਜਾਏਗਾ ਕਿ ਬਰਤਾਨੀਆ ਨੇ ਕੀ ਰੋਲ ਪਲੇ ਕੀਤਾ ਜੂਨ 84 'ਚ, ਇਹ ਦੁਨੀਆ ਦੇ ਸਾਹਮਣੇ। ਲੇਕਿਨ ਅਜੇ ਤੱਕ ਵੀ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਬਹੁਤ ਵਾਰ ਇੱਕ ਕਹਾਵਤ ਦਾ ਇਸਤੇਮਾਲ ਹੁੰਦੀ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ। ਹਾਥੀ ਦਾ ਤਾਂ ਕੋਈ ਕਸੂਰ ਨਹੀਂ, ਵਾਕਿਆ ਉਹਦੇ ਦੰਦ 2 ਤਰ੍ਹਾਂ ਦੇ ਹੁੰਦੇ ਨੇ। ਇੱਕ ਉਹਦੇ ਖਾਣ ਲਈ ਹੁੰਦੇ ਨੇ, ਉਹ ਜਿਹੜੇ ਵੱਡੇ ਦੰਦ ਹੁੰਦੇ ਨੇ ਜਿਹਦੇ 'ਚੋਂ ਆਈਵਰੀ ਔਰ ਦੂਜਾ ਬਣਦਾ, ਉਹ ਇਨਫੈਕਟ ਦਰਖਤ ਨੂੰ ਜਾਂ ਕਿਸੇ ਚੀਜ਼ ਨੂੰ ਉਖਾੜਨ ਦੇ ਲਈ ਹੁੰਦੇ ਨੇ। ਲੇਕਿਨ ਹੁਣ ਜਦੋਂ ਸਾਡੇ ਕਹਿਣਗੇ ਜੀ ਹਾਥੀ ਦੰਦ ਦਾ ਬਣਿਆ ਸਮਾਨ, ਸੋ ਇਹ ਉਹਦੇ ਤਾਂ ਹੈ ਹੀ 2 ਕਿਸਮ ਦੇ ਨੇ। ਪਰ ਇਹ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਇਹ ਦਿਖਾ ਹੋਰ ਰਹੇ ਹੁੰਦੇ ਨੇ, ਹੁੰਦੇ ਇਹਨਾਂ ਦੇ ਹੋਰ ਨੇ। ਹੁਣ ਉਹਦਾ ਨਤੀਜਾ ਇਹ ਹੁੰਦਾ ਹੈ ਕਿ ਵੀ ਅਲਟੀਮੇਟਲੀ ਜਿਹੜਾ ਨੈਰੇਟਿਵ ਜਾਂ ਜਿਹੜਾ ਬਿਰਤਾਂਤ ਦੱਸਿਆ ਜਾ ਰਿਹਾ ਹੁੰਦਾ ਹੈ
ਉਹ ਮੈਜੋਰਿਟੀ ਲੋਕ ਉਹਨੂੰ ਬਾਰ-ਬਾਰ ਪ੍ਰੋਪੇਗੇਟ ਕੀਤਾ ਜਾ ਰਿਹਾ, ਮੈਜੋਰਿਟੀ ਲੋਕ ਉਹਦੇ ਤੇ ਬਿਲੀਵ ਕਰ ਲੈਂਦੇ ਨੇ ਔਰ ਇਵੈਂਚੁਅਲੀ ਉਸ ਦਾ ਜਿਹੜਾ ਪਾਰਟ ਹੈ ਜਦੋਂ ਤੱਕ ਸਾਹਮਣੇ ਆਉਂਦਾ ਹੈ ਕਿ ਵੀ ਇਹ ਕਿਆ ਕੁਛ ਸੀ ਹੋ ਕੁਛ ਰਿਹਾ, ਤੇ ਉਸ ਦਾ ਫਿਰ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਇੱਕ ਤਬਕੇ ਨੂੰ ਪਤਾ ਵੀ ਲੱਗ ਜਾਏ ਸੱਚ ਕੀ ਸੀ, ਪਰ ਉਦੋਂ ਤੱਕ ਤਾਂ ਝੂਠ ਨੇ ਆਪਣਾ ਕੰਮ ਕਰ ਦਿੱਤਾ ਹੁੰਦਾ। ਹੁਣ ਅਸੀਂ ਗੱਲ ਇਸ਼ੂ ਦੀ ਕਰਦੇ ਹਾਂ ਕਿ ਵੀ 22 ਅਪ੍ਰੈਲ ਨੂੰ ਫਾਲਸ ਫਲੈਗ ਆਪਰੇਸ਼ਨ ਇੰਡੀਅਨ ਏਜੰਸੀਆਂ ਨੇ ਪਹਿਲਗਾਮ ਦੇ ਵਿੱਚ ਕੀਤਾ। 24 ਕੇ 26 ਬੇਗੁਨਾਹ ਜਿਨ੍ਹਾਂ ਨੂੰ ਇਹ ਕਿਹਾ ਗਿਆ ਜੀ ਇਹ ਉਹਨਾਂ ਨੇ ਧਰਮ ਪੁੱਛਿਆ ਹਰ ਇੱਕ ਦਾ, ਫਿਰ ਉਹਨਾਂ ਨੂੰ ਜਿਹੜੇ ਕੱਢਿਆ ਉਹਨਾਂ ਨੂੰ ਕਲਮਾ ਪੜ੍ਹਨ ਨੂੰ ਕਿਹਾ, ਇਹ ਵੀ ਝੂਠ ਬਾਅਦ 'ਚ ਆਇਆ ਵੀ, ਔਰ ਫਿਰ ਇਹ ਹੋਇਆ ਜੀ ਉਹਨਾਂ ਨੂੰ ਉਹਨਾਂ ਨੇ ਮਾਰਤਾ। ਹਾਲਾਂ ਇਹ ਸਵਾਲ ਪੁੱਛਿਆ ਗਿਆ ਕਿ ਵੀ ਅਜੇ ਤਾਂ ਉਹਨਾਂ ਦੀ FIR ਵੀ ਨਹੀਂ ਸੀ ਰਜਿਸਟਰ ਹੋਈ ਜਦੋਂ ਕਿ ਇੰਡੀਅਨ ਮੀਡੀਆ ਨੇ ਬਿਆਨਬਾਜ਼ੀ ਸ਼ੁਰੂ ਕਰਤੀ ਕਿ ਵੀ ਇਹ ਹੋਇਆ ਉਹ ਹੋਇਆ, ਔਰ ਨਾਲ ਦੀ ਨਾਲ ਜਿਹੜਾ ਉਸ ਦੇ ਲਈ ਪਾਕਿਸਤਾਨ ਲਸ਼ਕਰ-ਏ-ਤੌਇਬਾ ਦੇ ਕਿਸੇ ਗਰੁੱਪ ਦੀ ਜ਼ਿੰਮੇਵਾਰੀ ਵੀ ਦਵਾ ਦਿੱਤੀ। ਔਰ ਫਿਰ ਜਿਹੜਾ ਉਹ 22 ਅਪ੍ਰੈਲ ਤੋਂ ਲੈ ਕੇ 7, 8, 9, 10 ਮਈ ਤੱਕ 7 ਮਈ ਤੱਕ ਉਹ ਪੂਰਾ ਪ੍ਰੋਪੇਗੈਂਡਾ ਕਰਕੇ ਫਿਰ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਥੱਲੇ ਜਿਹੜਾ ਉਹ ਪਾਕਿਸਤਾਨ ਦੇ 9 ਜਿਹੜੇ ਸਿਵਿਲੀਅਨ ਥਾਵਾਂ ਨੇ ਜਿਹਨੂੰ ਕਿਹਾ ਗਿਆ ਜੀ ਦਹਿਸ਼ਤਗਰਦਾਂ ਦੇ ਕੈਂਪ ਨੇ, ਉਹਨਾਂ ਤੇ ਅਟੈਕ ਕੀਤਾ ਗਿਆ। ਔਰ ਐਸ ਜੈਸ਼ੰਕਰ ਨੇ ਕਿਹਾ ਜੀ ਅਸੀਂ ਅਟੈਕ ਕਰਨ ਤੋਂ ਪਹਿਲਾਂ ਉਹਨਾਂ ਨੂੰ ਦੱਸਤਾ ਸੀ ਪਾਕਿਸਤਾਨ ਨੂੰ ਕਿ ਵੀ ਅਸੀਂ ਕਰਨ ਵਾਲੇ ਹਾਂ, ਔਰ ਕੋਈ ਅਸੀਂ ਮਿਲਟਰੀ ਠਿਕਾਣੇ ਨੂੰ ਹਿਸਾਬ। ਹੁਣ ਝੂਠ ਜਦੋਂ ਇੰਨੇ ਲੈਵਲ ਤੋਂ ਬੋਲਿਆ ਜਾ ਰਿਹਾ ਹੁੰਦਾ ਔਰ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੂੰ ਅਸੀਂ ਸਬਕ ਸਿਖਾ ਦਿੱਤਾ, ਪਰ ਜਿਹੜੀ ਗੱਲ ਨੇ ਕਿਉਂਕਿ 7 ਤਰੀਕ ਨੂੰ ਇਹਨਾਂ ਨੇ ਸ਼ੁਰੂਆਤ ਕੀਤੀ, ਉਹਨਾਂ ਨੇ ਕਿਹਾ ਜੀ 22 ਮਿੰਟ ਦਾ ਆਪਰੇਸ਼ਨ ਸੀ, ਅਸੀਂ ਕੰਮ ਮੁਕਾਤਾ। ਲੇਕਿਨ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਔਰ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਔਰ ਮਾਰਕ ਰੂਬੀਓ ਨੇ, ਔਰ ਟਰੰਪ ਤਾਂ ਹੁਣ 20 ਵਾਰੀ ਕਹਿ ਚੁੱਕਾ, 21ਵੀਂ ਵਾਰੀ ਕਹਿਣਾ ਉਹਨੇ ਅੱਜ ਕੱਲ੍ਹ 'ਚ ਫੇਰ ਕਿ ਵੀ ਮੈਂ ਰੁਕਵਾਈ ਜੰਗ ਕਿਉਂਕਿ ਨਿਊਕਲੀਅਰ ਹੋ ਚੱਲੀ ਸੀ, ਵਿਦਿਨ ਏ ਵੀਕ ਨੇ ਲੱਖਾਂ ਲੋਕ ਮਾਰੇ ਜਾਣੇ ਸੀ, ਦਿਸ ਦੈਟ। ਫਿਰ ਇਹ ਸਾਹਮਣੇ ਆਉਂਦਾ ਚਲਾ ਗਿਆ ਔਰ ਇੱਕਦਮ ਇੰਟਰਨੈਸ਼ਨਲ ਮਾਰਕੀਟਸ ਜਿਹੜੇ ਲੋਕ ਦੇਖਦੇ ਨੇ ਸ਼ੇਅਰ ਮਾਰਕੀਟ ਨੂੰ ਜਾਂ ਦੂਜਿਆਂ ਨੂੰ, ਉਹਨੇ ਦੇਖਿਆ ਵੀ ਰਾਫੇਲ ਜਿਹੜੇ ਇੰਡੀਆ ਨੇ ਤਾਜ਼ਾ ਲਏ ਸੀ, ਔਰ ਪਿਛਲੀ ਜਦੋਂ ਇਹਨਾਂ ਨੇ ਸੋ ਕਾਲਡ ਸਰਜੀਕਲ ਸਟ੍ਰਾਈਕ ਕੀਤੀ ਸੀ ਉਦੋਂ ਮੋਦੀ ਨੇ ਪਾਰਲੀਮੈਂਟ 'ਚ ਕਿਹਾ ਸੀ ਕਿ ਕਾਸ਼ ਸਾਡੇ ਕੋਲ ਰਾਫੇਲ ਹੁੰਦੇ। ਫਿਰ ਇਹ ਆਇਆ ਵੀ ਰਾਫੇਲ ਦੇ ਸ਼ੇਅਰ ਤਾਂ ਬਹੁਤ ਬੁਰੀ ਤਰ੍ਹਾਂ ਥੱਲੇ ਡਿੱਗੇ ਨੇ। ਚਾਈਨੀਜ਼ ਜਿਹੜਾ ਪਲੇਨ ਨੇ ਉਹਨਾਂ ਦੇ ਇੱਕਦਮ ਅੱਪ ਗਏ ਜਿਹੜੇ ਫਾਈਟਰ ਪਲੇਨ ਨੇ। ਫਿਰ ਸਾਹਮਣੇ ਆਉਣਾ ਸ਼ੁਰੂ ਹੋਇਆ ਵੀ ਇੰਡੀਆ ਦੇ ਆਪਣੇ ਇੱਕ ਅੱਧੇ ਜਨਰਲ ਨੇ, ਇੱਕ ਅੱਧੇ ਉਹਨਾਂ ਦੇ ਜਿਹੜਾ ਕਿਸੇ ਨੇ ਸਿੰਗਾਪੁਰ ਜਾ ਕੇ, ਕਿਸੇ ਨੇ ਇੰਡੋਨੇਸ਼ੀਆ 'ਚ ਰਾਫੇਲ ਦਾ ਡਿੱਗਣਾ ਮੰਨਿਆ, ਕਿਸੇ ਨੇ ਇੱਕ ਅੱਧਾ ਕਿਹਾ, ਬਸ ਬਾਅਦ ਸਾਹਮਣੇ ਆਇਆ 5-6 ਰਾਫੇਲ ਡਿੱਗੇ। ਫਿਰ ਇਹ ਵੀ ਸਾਹਮਣੇ ਆਇਆ ਵੀ ਫੌਜੀ ਤਾਂ ਕੋਈ ਐਡਵਾਂਸਮੈਂਟ ਕੋਈ ਇਹ ਜਹਾਜ਼ ਤਾਂ ਕ੍ਰਾਸ ਹੀ ਨਹੀਂ ਕੀਤੇ, ਡਿੱਗੇ। ਇਹ ਨਹੀਂ ਹੈ ਵੀ ਜੇ ਤਾਂ ਪਾਕਿਸਤਾਨ ਤੇ ਅਟੈਕ ਕਰਨ ਜਾਂਦੇ ਉੱਥੇ ਡਿੱਗਦੇ ਉਹ ਤਾਂ ਉਹਨਾਂ ਨੇ ਮਲਬਾ ਦਿਖਾ ਦੇਣਾ ਸੀ। ਲੇਕਿਨ ਇੱਥੇ ਆਇਆ ਤਾਂ ਸਹੀ ਸਾਹਮਣੇ ਕਿ ਇੱਕ ਬਠਿੰਡੇ ਡਿੱਗਿਆ, ਇੱਕ ਅਖਨੂਰ ਦੇ ਨੇੜੇ ਡਿੱਗਿਆ, ਇੱਕ ਦੂਜਾ, ਪਰ ਉਹਨੂੰ ਵੀ ਇਹ ਪੀ ਗਿਆ। ਫਿਰ ਇਹਨਾਂ ਨੂੰ ਲੱਗਾ ਕਿ ਵੀ ਲੋਕਾਂ ਨੂੰ ਜਦੋਂ ਸਡਨ ਜੰਗ ਰੁਕੀ ਔਰ ਜਿਹੜਾ ਵਿਕਰਮ ਮਿਸ਼ਰੀ ਜਿਹਨੇ ਸੀਜ਼ਫਾਇਰ ਦਾ ਐਲਾਨ ਕੀਤਾ ਕਿ ਜੀ ਦੋਨੋਂ ਪਾਸੇ ਦੀ ਫੌਜੀਆਂ ਨੇ ਆਪਸ ਕੀਤਾ, ਲੋਕਾਂ ਨੇ ਉਹਦਾ ਜੀਣਾ ਹਰਾਮ ਕਰ ਦਿੱਤਾ ਕਿਉਂਕਿ ਹਿੰਦੂ ਤਵੀਆਂ ਦਾ ਮੀਡੀਆ ਤਾਂ ਜੋ ਉਹਨਾਂ ਦਾ ਚੱਲ ਰਿਹਾ ਸੀ ਉਹ ਤਾਂ ਇਸਲਾਮਾਬਾਦ ਤੇ ਕਬਜ਼ਾ, ਕਰਾਚੀ ਤੇ ਕਬਜ਼ਾ, ਲਾਹੌਰ ਤੇ ਕਬਜ਼ਾ, ਉਸ ਸਾਰੇ ਦੇ ਚੱਲਦੇ ਆ ਜਿਹੜਾ ਪਾਰਟ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਸਾਡਾ ਨੈਰੇਟਿਵ ਡਿੱਗ ਪਿਆ ਥੱਲੇ ਝੂਠ ਵਾਲਾ, ਜਿਹਦੇ 'ਚ ਉਹਨਾਂ ਨੇ ਇਲੈਕਸ਼ਨਾਂ ਕੱਢਣੀਆਂ ਨੇ, ਪਾਕਿਸਤਾਨ ਨੂੰ ਧਮਕਾਉਣਾ, ਇਹੀ ਹਿੰਦੂ ਮੁਸਲਮਾਨ ਕਰਨਾ ਹੈ, ਭਾਰਤ ਦੇ ਮੁਸਲਮਾਨਾਂ ਨੂੰ ਕੁੱਟਣਾ ਹੈ ਉਹਨਾਂ ਨੂੰ ਪਾਕਿਸਤਾਨੀ ਕਹਿ ਕੇ। ਫਿਰ ਇਹਨਾਂ ਨੇ 59 ਪਾਰਲੀਮੈਂਟੇਰੀਅਨਸ ਉਹਨਾਂ ਦੇ ਡੈਲੀਗੇਸ਼ਨ ਤੋਰੇ, ਉਹ ਝੂਠ ਵੀ ਨਹੀਂ ਵਿਕਿਆ। ਫਿਰ ਇਹਨਾਂ ਨੂੰ ਲਗਭਗ 2 ਮਹੀਨੇ ਬਾਅਦ ਇਹ ਨਜ਼ਰ ਆਇਆ ਕਿ ਵੀ ਹੁਣ ਤੁਸੀਂ ਜਿਹੜਾ ਦੁਨੀਆ 'ਚ ਤਾਂ ਇਹ ਨੈਰੇਟਿਵ ਕਿ ਪਾਕਿਸਤਾਨ ਹੁਣ ਇਕੱਲਾ ਜਿਹੜਾ ਉਹ ਇੱਕ ਬਰਾਬਰ ਦਾ ਮੁਲਕ ਨਹੀਂ, ਕੰਪੀਟੀਟਿਵ ਇੱਕ ਰੀਜਨਲ ਪਾਵਰ ਦੇ ਤੌਰ 'ਤੇ ਉੱਭਰਿਆ। ਔਰ ਆਫ ਏ ਸਡਨ ਪਾਕਿਸਤਾਨ ਦੀ ਡਿਮਾਂਡ ਉਹ ਇੰਡੋਨੇਸ਼ੀਆ ਹੋਏ, ਦੂਜੇ ਹੋਣ, ਤੁਰਕੀਏ ਦਾ ਡਿਫੈਂਸ ਮਿਨਿਸਟਰ, ਫੋਰਨ ਮਿਨਿਸਟਰ ਆਇਆ, ਪਾਕਿਸਤਾਨ ਦੀ 에ਅਰ ਫੋਰਸ ਨੂੰ ਉਹਨੇ ਕਮੈਂਡ ਕੀਤਾ, ਉਹਨਾਂ ਦੇ 에ਅਰ ਚੀਫ ਸਿੱਧੂ ਨੂੰ ਮਿਲਿਆ। ਹੁਣ ਜਦੋਂ ਇਹ ਸਾਰਾ ਚੱਲ ਰਿਹਾ ਸੀ ਉਹਨਾਂ ਦੇ ਜਿਹੜੇ ਹੌਲਦਾਰ ਕਿਸਮ ਦੇ ਲੋਕ ਬੈਠੇ ਲੱਗਦੇ ਨੇ, ਜੇ ਉਹਨਾਂ ਨੂੰ ਲੱਗਦਾ ਹੈ ਵੀ ਦੁਨੀਆ ਬੇਵਕੂਫ, ਇੱਕ ਵੀ ਮੁਲਕ ਭਾਰਤ ਦੇ ਨਾਲ ਨਹੀਂ ਖਲੋਤਾ, ਇਜ਼ਰਾਈਲ ਤਾਂ ਉਹਨਾਂ ਦਾ ਵੈਸੇ ਹੀ ਸਹਿਯੋਗੀ ਹੈ, ਅਦਰਵਾਈਜ਼ ਕਿਤੇ ਵੀ ਦੁਨੀਆ 'ਚ। ਹੁਣ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਫਾਈਨਲੀ ਕੁਛ ਦਿਨ ਪਹਿਲਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਝੂਠਿਆਂ ਦਾ ਪਿਓ ਅਜੀਤ ਡੋਵਲ ਉਹਨੂੰ ਉਤਾਰਿਆ। ਉਹਨੇ ਬਿਲਕੁਲ ਹੀ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਬੇਸ਼ਰਮੀ ਦੀਆਂ ਹੱਦਾਂ ਟੱਪ ਦਿੱਤੀਆਂ। ਉਹਨੇ ਕਿਹਾ ਕਿ ਜੀ ਕੁਛ ਵੀ ਜਿਹੜਾ ਸਾਡੇ ਤਾਂ ਕਿਸੇ ਖਿੜਕੀ ਦਾ
ਸ਼ੀਸ਼ਾ ਤੱਕ ਨਹੀਂ ਟੁੱਟਾ। ਔਰ ਅਸੀਂ ਉਹਨਾਂ ਦੇ 15 ਜਿਹੜੇ 에ਅਰ ਬੇਸ ਨੇ ਉਹ ਤਬਾਹ ਕਰਤੇ, 6 ਸ਼ਹਿਰਾਂ ਦੇ ਨਾਮ ਵੀ ਗਿਣਾਤੇ। ਉਹਨਾਂ 'ਚੋਂ 2 ਸ਼ਹਿਰ ਐਸੇ ਜਿਨ੍ਹਾਂ ਤੋਂ ਉਹਨਾਂ ਦਾ 에ਅਰ ਬੇਸ ਹੀ ਨਹੀਂ ਹੈ। ਫਿਰ ਉਹਨਾਂ ਦਾ ਪਹਿਲਾ ਝੂਠ ਵੀ ਟੁੱਟਿਆ ਵੀ ਉਹ ਕਹਿੰਦਾ ਜੀ ਅਸੀਂ ਤਾਂ ਸਿਰਫ ਦਹਿਸ਼ਤਗਰਦ ਕੈਂਪਾਂ 'ਤੇ ਕੀਤਾ ਸੀ ਜੋ ਐਸ ਜੈ ਸ਼ੰਕਰ ਨੇ ਕਿਹਾ, ਔਰ ਵਾਪਸ ਅਸੀਂ ਦੱਸ ਵੀ ਦਿੱਤਾ ਸੀ। ਹੁਣ ਕਿਉਂਕਿ ਅਜੀਤ ਡੋਵਲ ਨੇ ਜਦੋਂ ਕਿਹਾ ਤਾਂ ਉਹਨਾਂ ਦੇ ਆਪਣੇ ਯੂਟਿਊਬਰ ਔਰ ਮੀਡੀਆ ਨੇ ਕਿਹਾ ਵੀ ਤੁਸੀਂ ਤਾਂ ਉਹਨਾਂ ਨੂੰ ਹੀ ਨੈਗੇਟ ਕਰ ਰਹੇ ਹੋ ਜਿਹੜੇ ਤੁਹਾਡੀ ਫੌਜ ਨੇ ਕਿਹਾ। ਉਹਨਾਂ ਦੇ ਇੱਕ ਨੇ ਕਿਹਾ ਜੀ ਅਸੀਂ ਕੀ ਕਰਦੇ, ਸਾਡੇ ਤਾਂ ਹੱਥ ਪੈਰ ਬੰਨੇ ਹੋਏ ਸੀ। ਹਾਲਾਂ ਮੋਦੀ ਨੇ ਐਲਾਨ ਕੀਤਾ ਜੀ ਅਸੀਂ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਕਰਕੇ ਫੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ, ਸੋ ਕਾਲਡ ਆਪਰੇਸ਼ਨ ਸੰਦੂਰ ਦੇ ਥੱਲੇ, ਕਿ ਜੋ ਮਰਜ਼ੀ ਤੁਸੀਂ ਕਰੋ। ਹੁਣ ਇਸ ਸਾਰੇ ਦਾ ਹੁਣ ਜਿਉਂ ਹੀ ਅਜੀਤ ਡੋਵਾਲ ਨੇ ਇਹ ਕਿਹਾ, ਅਜੀਤ ਡੋਵਾਲ ਬਿਲਕੁਲ ਹੀ ਐਕਸਪੋਜ਼ ਹੋ ਗਿਆ ਕਿ ਵੀ ਇਹ ਤਾਂ ਬਿਲਕੁਲ ਹੀ ਕੰਟਰਾਡਿਕਸ਼ਨ ਹੈ ਆਪਣੇ ਦੀ। ਅੱਜ ਉਹਨਾਂ ਨੇ ਉਸ ਸਾਰੇ ਦੇ ਲਈ ਫਿਰ ਜਿਹੜਾ ਉਹ ਇੱਕ ਆਪਣਾ ਜਿਹੜਾ ਅਨਿਲ ਚੌਹਾਨ, ਇਸ ਦਾ ਜਿਹੜਾ ਰੈਂਕ ਹੈ ਚੀਫ ਆਫ ਡਿਫੈਂਸ ਸਟਾਫ ਹੈ ਜਨਰਲ ਅਨਿਲ ਚੌਹਾਨ, ਉਹਨੂੰ ਉਹਨਾਂ ਨੇ ਹੁਣ ਮੈਦਾਨ ਦੇ ਵਿੱਚ ਉਤਾਰਿਆ। ਔਰ ਉਸ ਨੇ ਜਿਹੜਾ ਇੱਕ ਡੇ ਲੌਂਗ ਵਰਕਸ਼ਾਪ ਜਿਹੜੀ ਇੰਡੈਨੀਜਨੇਸ਼ਨ ਆਫ ਕ੍ਰਿਟੀਕਲ ਕੰਪੋਨੈਂਟਸ ਕਰੰਟਲੀ ਬੀਇੰਗ ਇੰਪੋਰਟਡ from foreign OEMs in the areas of UAV and CUAS, ਇਹ ਉਹਨਾਂ ਦੇ ਹੈੱਡਕੁਆਟਰ ਨੇ, ਇੰਟੈਗਰੇਟਿਡ ਡਿਫੈਂਸ ਸਟਾਫ ਨੇ, ਥਿੰਕ ਟੈਂਕ ਸੈਂਟਰ ਫॉर ਜੁਆਇੰਟ ਵਾਰਫੇਅਰ ਸਟੱਡੀਜ਼, ਉਹ ਇਹ ਰੱਖੇ ਹੋਏ ਨੇ ਨਾਂ। ਉਹ ਇੱਕ ਸੈਮੀਨਾਰ ਟਾਈਪ ਡਿਸਕਸ਼ਨ ਰੱਖੀ ਔਰ ਉਹਦੇ 'ਚ ਬੋਲਦੇ ਆ ਅਨਿਲ ਚੌਹਾਨ ਜਨਾਬ ਜਿਹੜੇ ਨੇ ਚੀਫ ਆਫ ਡਿਫੈਂਸ ਸਟਾਫ ਨੇ, ਇਹਨਾਂ ਨੇ ਕਿਹਾ ਜੋ ਉਹਨਾਂ ਦੇ ਮੀਡੀਆ ਨੇ ਹੈਡਲਾਈਨ ਬਣਾਇਆ, Pakistan drones failed to do any damage during Operation Sindoor, says General Anil Chauhan। कि जी पाकिस्तानी ड्रोन्स बिल्कुल ना कामयाब होए, कोई वो डैमेज नहीं कर सके। और देखो साडा जड़ा इंडिजिनस ही डिवेलप्ड जड़ा UAVC सिस्टम साडा बहुत कामयाब रहा है, साडे टैरेन च बनया और उन्होंने धोमा पा दित्तियां। और उहदे एग्जैक्ट शब्द ने Pakistan used drones and loitering munitions. None of them inflicted any damage to the Indian military or civil infrastructure. कोई डैमेज होया ही नहीं बिल्कुल। Most were neutralized through a combination of kinetic and non-kinetic means। ਤੁਸੀਂ ਅੰਗਰੇਜ਼ੀ ਦੇ ਔਖੇ ਅੱਖਰ ਵਰਤੋ ਲੱਗੇ ਵੀ ਜਿਹੜਾ ਝੂਠ ਬੋਲ ਰਿਹਾ ਹੁੰਦਾ, ਜਿਹੜੇ ਪ੍ਰੋਫੈਸਰ ਨੂੰ ਕਿਸੇ ਕਾਨਸੈਪਟ ਬਾਰੇ ਪਤਾ ਨਹੀਂ ਨਾ ਹੁੰਦਾ ਸੀ ਜਾਂ ਸਵਾਲ ਦਾ ਜਵਾਬ ਉਹ ਫਿਰ ਬਾਹਾਂ ਘੁਮਾ ਕੇ ਕਦੇ ਖੜਾ ਹੋ ਕੇ ਘੁੰਮ ਕੇ ਸਮਝਾ ਰਿਹਾ ਹੁੰਦਾ ਸੀ। ਕਾਈਨੈਟਿਕ ਨਾਨ ਕਾਈਨੈਟਿਕ ਦਾ ਮਤਲਬ ਹੁੰਦਾ ਸੀ ਉਹਨੂੰ ਆਪ ਨੂੰ ਨਹੀਂ ਪਤਾ ਹੈ ਵੀ ਕੀ ਹੈ। ਇਹ ਆਮ ਤਰੀਕਾ ਹੁੰਦਾ ਵੀ ਤੁਸੀਂ ਬਹੁਤ ਜਿਹੜਾ ਫਿਰ ਉਹ ਡਰਾਮੇਟਾਈਜ਼ ਕਰਦੇ ਹੋ ਸ਼ੁਰੂ ਨੂੰ। ਔਰ ਇਹ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਪਾਕਿਸਤਾਨ ਨੇ ਜਿਹੜਾ ਉਹ ਡਰੋਨਸ ਤੇ ਲੋਇਟਰਿੰਗ ਉਰਲੇ ਪਰਲੇ ਮਿਊਨੀਸ਼ਨ ਯੂਜ਼ ਕੀਤੇ, ਸਾਡਾ ਕਿਸੇ ਮਿਲਟਰੀ ਸਿਵਲ ਸਟਰਕਚਰ ਦਾ ਨੁਕਸਾਨ ਨਹੀਂ ਹੋਇਆ। ਅਸੀਂ ਕਾਈਨੈਟਿਕ ਤੇ ਨਾਨ ਕਾਈਨੈਟਿਕ ਦੇ ਕੰਬੀਨੇਸ਼ਨ ਨਾਲ ਜਿਹੜੇ ਨੇ ਸਮ ਵਰ ਈਵਨ ਰਿਕਵਰਡ ਇਨ ਆਲਮੋਸਟ ਇੰਟੈਕਟ ਕੰਡੀਸ਼ਨ, ਅਸੀਂ ਬਿਲਕੁਲ ਉਹਨਾਂ ਨੂੰ ਇੰਟੈਕਟ ਕੰਡੀਸ਼ਨ ਦੇ ਵਿੱਚ ਵੀ ਰਿਕਵਰ ਕੀਤਾ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਵਾਰਫੇਅਰ ਹੈ ਇਹ ਬੜੀ ਐਵੋਲੂਸ਼ਨਰੀ ਚੇਂਜ ਹੋਈ ਹੈ, ਹੁਣ ਡਰੋਨਸ ਇੱਕ ਬਹੁਤ ਇੰਪੋਰਟੈਂਟ ਹਿੱਸਾ ਬਣ ਗਏ ਨੇ। ਔਰ ਇਹ ਜਿਹੜਾ ਸਾਡੇ ਆਪਰੇਸ਼ਨ ਸੰਦੂਰ ਨੇ ਕ੍ਰਿਟੀਕਲ ਮਿਲਟਰੀ ਅਸੈਟਸ ਔਰ ਕ੍ਰਿਟੀਕਲ ਇਨਫਰਾਸਟਰਕਚਰ ਕੀ ਹੁੰਦਾ ਹੈ ਇਸ ਨੂੰ ਦੱਸਿਆ। ਪਰ ਅਲਟੀਮੇਟਲੀ ਝੂਠ ਬੋਲਦੇ ਬੋਲਦੇ ਵੀ ਮੂੰਹ ਕਿਤੇ ਨਾ ਕਿਤੇ ਜਿਹੜਾ ਉਹ ਸੱਚ ਉਗਲਿਆ ਜਾਂਦਾ ਹੈ। ਉਹਦੇ ਜਦੋਂ ਉਹਨੇ ਕਿਹਾ ਵੀ ਕੈਨ ਨਾਟ ਵਿਨ ਟੂਡੇਜ਼ ਵਾਰਫੇਅਰ ਵਿਦ ਯਸਟਰਡੇਜ਼ ਵੈਪਨ ਸਿਸਟਮਸ, ਟੂਡੇਜ਼ ਵਾਰਫੇਅਰ ਹੈਜ਼ ਟੂ ਬੀ ਫਾਟ ਵਿਦ ਟੁਮਾਰੋਜ਼ ਟੈਕਨੋਲੋਜੀ। ਇਸ ਦਾ ਮਤਲਬ ਇਹ ਸੀ ਕਿ ਜੋ ਸਾਡੇ ਕੋਲ ਹੈ ਇਹ ਜੰਗ ਹੈ, ਪਾਕਿਸਤਾਨ ਨੇ ਲੇਟੈਸਟ ਜਿਹੜੀ ਟੈਕਨੋਲੋਜੀ ਹੈ ਉਹ ਇਸਤੇਮਾਲ ਕੀਤੀ, ਸਾਡੇ 76 ਫੇਰਿਆ ਢਾਹ ਕੇ ਪੂਰੀ ਤਰ੍ਹਾਂ। ਤੇ ਜੇ ਅਸੀਂ ਫਿਊਚਰ ਦੀ ਕੋਈ ਜੰਗ ਦੇ ਵਿੱਚ ਕਰਨਾ, ਵੀ ਕੈਨ ਨਾਟ ਵਿਨ ਟੂਡੇਜ਼ ਵਾਰਫੇਅਰ ਵਿਦ ਯਸਟਰਡੇਜ਼ ਵੈਪਨ ਸਿਸਟਮ, ਕੱਲ੍ਹ ਦੇ ਹਥਿਆਰਾਂ ਨਾਲ ਅੱਜ ਦੀ ਜੰਗ ਅਸੀਂ ਨਹੀਂ ਜਿੱਤ ਸਕਦੇ। ਟੂਡੇਜ਼ ਵਾਰਫੇਅਰ ਹੈਜ਼ ਟੂ ਬੀ ਫਾਟ ਵਿਦ ਟੁਮਾਰੋਜ਼ ਟੈਕਨੋਲੋਜੀ, ਅੱਜ ਦੀ ਜਿਹੜੀ ਜੰਗ ਹੈ ਉਹ ਆਉਣ ਵਾਲੇ ਕੱਲ੍ਹ ਦੀ ਟੈਕਨੋਲੋਜੀ ਨਾਲ ਜਿੱਤੀ ਜਾਏਗੀ। ਬਿਲਕੁਲ ਚੌਹਾਨ ਦੀ ਗੱਲ ਸਮਝ ਆ ਸਕਦੀ ਹੈ। ਇਹ ਵਿਚਾਰੇ ਸਾਰੇ ਇਹਨਾਂ ਦੀ ਤਨਖਾਹ ਵੀ ਹੈ ਜਿਹੜੀ ਇਹਨਾਂ ਨੇ ਸਰਕਾਰ ਤੋਂ ਲੈਣੀ ਹੈ। ਔਰ ਅਜੀਤ ਡੋਵਲ ਨੇ ਕਿਹਾ ਹੋਣਾ ਵੀ ਮੈਂ ਤਾਂ ਇੰਨਾ ਵੱਡਾ ਝੂਠ ਮੈਦਾਨ 'ਚ ਜਾ ਕੇ ਮਾਰਿਆ, 4 ਚੁਫੇਰੇ 76 ਮੇਰੇ ਤੇ ਵਰ ਰਹਿਣਾ, ਤੂੰ ਜਾ ਕੇ ਹੁਣ ਡਿਫੈਂਡ ਕਰਕੇ ਵੀ ਮੈਂ ਤਾਂ ਕਿਹਾ ਵੀ ਖਿੜਕੀ ਵੀ ਨਹੀਂ ਟੁੱਟੀ ਤੇ ਤੂੰ ਦੱਸ ਦੇ ਕਿ ਵੀ ਕੋਈ ਪਾਕਿਸਤਾਨ ਦੇ ਡਰੋਨਸ ਨੇ ਕੋਈ ਡੈਮੇਜ ਨਹੀਂ ਕੀਤਾ।
ਰਾਫੇਲ ਡਿਗੇ ਹੋਣਗੇ, ਕੋਈ ਨਹੀਂ ਹੈ, ਅਸੀਂ ਜਿਹੜਾ ਉਹਨਾਂ ਨੂੰ ਫਿਰ ਜਿਹੜਾ ਉਹ ਉਗਾਰਾਂਗੇ। ਅਸੀਂ ਭਾਰਤ ਦੀ ਸਾਡੀ ਜ਼ਮੀਨ ਇੰਨੀ ਫਰਟੀਲ ਹੈ ਵੀ ਅਸੀਂ ਉਹ ਰਾਫੇਲ ਜਹਾਜ਼ ਜ਼ਮੀਨ 'ਚ ਬੀਜਾਂਗੇ, ਫਿਰ ਉੱਗ ਜਾਣਗੇ, ਉਹ ਫਿਰ ਉੱਗ ਪੈਣਗੇ ਉਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।